ਅਗਲੀ ਖਬਰ ਆਈਏ ਆਪਾਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਨਵੰਬਰ ਦੇ ਵਿੱਚ ਸਿਰਫ 2 ਮਹੀਨੇ ਹੀ ਰਹਿ ਗਏ ਆ ਐਗਜ਼ੈਕਟਲੀ 60 ਦਿਨ ਆਪਾਂ ਕਹਿ ਸਕਦੇ ਹੈਗੇ ਆ ਤੇ ਵੱਖ-ਵੱਖ ਪੋਲ ਆ ਰਹੇ ਹੈਗੇ ਆ ਕਈ ਪੋਲਸ ਦੇ ਮੁਤਾਬਕ ਕਮਲਾ ਹੈਰਿਸ ਅੱਗੇ ਚੱਲ ਰਹੀ ਆ ਜਿਹੜੀਆਂ ਸਟੇਟਸ ਬੈਟਲਿੰਗ ਸਟੇਟਸ ਹੈਗੀਆਂ ਕਈ ਦੇ ਉੱਤੇ ਕਈ ਪੋਲਿੰਗ ਜਿਹੜੇ ਆ ਕਰ ਰਹੇ ਹੈਗੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਅੱਗੇ ਚੱਲ ਰਹੇ ਹੈਗੇ ਆ ਦੋ ਪੋਲਿੰਗ ਜਿਹੜੇ ਮੇਨ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤੇ ਹੈਗੇ ਆ ਆਪਾਂ ਉਹਦੇ ਨਾਲ ਜੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜਾਵਾਂ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਕਹਿੰਦੇ ਪਈ ਕਮਲਾ ਹੈਰਿਸ ਜਿਹੜੀ ਆ ਉਹ ਨੈਕ ਟੂ ਨੈਕ ਹੈਗੀ ਆ ਇੱਕ ਰਿਪਬਲਿਕਨ ਪੋਲਸਟਰ ਜਿਹੜੇ ਆ ਤਰਫਲਗਰ ਗਰੁੱਪ ਕਰਕੇ ਉਹਨਾਂ ਨੇ ਇਹ ਕਿਹਾ ਵੀ ਤਿੰਨ ਜਿਹੜੀਆਂ ਬੈਟਲਿੰਗ ਗਰਾਊਂਡ ਸਟੇਟਸ ਆ ਉਹਦੇ ਵਿੱਚ 47 ਟਰੰਪ ਹੋਣੀ ਆ ਪੈਂਸਲਵੇਨੀਆ ਚ ਤੇ 45 ਕਮਲਾ ਹੈਰਿਸ ਆ ਵਿਸਕੌਨਸਨ ਚ ਟਰੰਪ ਹੋਣਾ ਦੇ 47% ਤੇ ਕਮਲਾ ਹੈਰਿਸ ਦੇ 46% ਦੇ ਕਰੀਬ ਵੋਟਸ ਹੈਗੇ ਆ ਇਸੇ ਤਰ੍ਹਾਂ ਇੱਕ ਜਿਹੜਾ ਹੋਰ ਸਰਵੇ ਆਇਆ ਹੈਗਾ ਆ ਉਹਦੇ ਇਨਸਾਈਡਰ ਐਡਵਾਂਟੇਜ ਜਿਹੜਾ ਉਹਨਾਂ ਦੇ ਮੁਤਾਬਕ ਟਰੰਪ ਹੁਣੀ ਐਰੀਜ਼ੋਨਾ ਚ 49% ਤੇ ਕਮਲਾ ਹੈਰਿਸ 49% ਨੈਕ ਟੂ ਨੈਕ ਆ ਨਵਾਡਾ ਜਿਹੜੀ ਆ ਇਹ ਵੀ ਬੈਟਲਿੰਗ ਸਟੇਟ ਆ ਇਹਦੇ ਚ ਟਰੰਪ ਹੁਣੀ ਕਹਿੰਦੇ ਪਏ 48 ਤੇ ਕਮਲਾ ਹੈਰਿਸ 47% ਨਾਰਥ ਕੈਰੋਲੀਨਾ ਦੇ ਵਿੱਚ ਟਰੰਪ ਹੁਣੀ 49% ਤੇ ਕਮਲਾ ਹੈਰਿਸ 48% ਤੇ ਇਸੇ ਤਰ੍ਹਾਂ ਜਾਰਜੀਆ ਜਿਹੜੀ ਬਹੁਤ ਬੈਟਲਿੰਗ ਸਟੇਟ ਆ ਜਿੱਥੇ ਪਿਛਲੀ ਵਾਰੀ ਕਾਫੀ ਰੌਲਾ ਰੱਪਾ ਪਿਆ ਸੀ ਇਲੈਕਸ਼ਨ ਲੜਨ ਦੇ ਇਲੈਕਸ਼ਨ ਕਾਊਂਟ ਕਰਨ ਦੇ ਲਈ ਜਿਹੜੀਆਂ ਵੋਟਾਂ ਸੀਗੀਆਂ ਤੇ ਉੱਥੇ ਕਹਿੰਦੇ ਟਾਈਡ ਹੈਗੇ ਆ 48% ਦੇ ਉੱਤੇ ਸੋ ਹਜੇ ਜਿਹੜਾ ਕਲੀਅਰ ਨਹੀਂ ਹੋਇਆ ਵੀ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ ਕਾਫੀ ਜਿਹੜੀ ਫਸਵੀਂ ਟੱਕਰ ਜਿਹੜੀ ਵੱਖ-ਵੱਖ ਪੋਲਸਟਰ ਆ ਉਹ ਸ਼ੋਅ ਕਰ ਰਹੇ ਹੈਗੇ ਆ ਇਹਨਾਂ ਸਾਰੀਆਂ ਬੈਟਲਿੰਗ ਸਟੇਟਸ ਦੇ ਵਿੱਚ ਜੀ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਹੀ ਡਿਸਾਈਡ ਹੋਣਾ ਵੀ ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣਦਾ ਆ 270 ਦੀ ਜਿਹੜੀ ਦੌੜ ਹੁੰਦੀ ਹੈ ਇਲੈਕਟਰਲ ਵੋਟਸ ਦੀ ਉਹਦੇ ਲਈ ਕੌਣ ਅੱਗੇ ਕੌਣ ਪਿੱਛੇ ਚੱਲ ਰਿਹਾ ਆ ਵਾਲ ਸਟਰੀਟ ਜਰਨਲ ਦੇ ਪੋਸਟ ਦੇ ਵਿੱਚ ਪੋਲ ਦੇ ਵਿੱਚ ਸਿਰਫ 1% ਦਾ ਫਰਕ ਆ ਹੈਰਿਸ 1% ਨਾਲ ਲੀਡ ਕਰ ਰਹੀ ਹੈ ਕੁਇਨੀਪੈਕ ਦੀ ਜਿਹੜੀ ਪੋਲ ਆ ਉਹਦੇ ਵਿੱਚ ਵੀ ਹੈਰਿਸ 1% ਲੀਡ ਕਰ ਰਹੀ ਹੈ 48 ਦੇ ਮੁਕਾਬਲੇ 49 ਦੇ ਨਾਲ ਯੂਐਸ ਟੂਡੇ ਤੇ ਸੋਫਕ ਦੀ ਜਿਹੜੀ ਪੋਸਟ ਆ ਉਸ ਦੇ ਵਿੱਚ ਜਿਹੜੀ ਕਮਲਾ ਹੈਰਿਸ ਆ 43 ਦੇ ਮੁਕਾਬਲੇ 48 ਪੁਆਇੰਟ ਦੇ ਨਾਲ ਉਹਦੇ ਵਿੱਚ ਲੀਡ ਆ ਸੋ ਬਹੁਤ ਹੀ ਜ਼ਿਆਦਾ ਫਸਵਾਂ ਜਿਹੜਾ ਇਸ ਟਾਈਮ ਮੁਕਾਬਲਾ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ ਸੋ ਜਿਹੜੀ ਸਨ ਬੈਲਟ ਆ ਉਹਦੇ ਹੱਥ ਹੀ ਸਾਰਾ ਕੁਛ ਆ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਣਾ ਆਪਾਂ ਨੂੰ ਇਹ ਤਾਂ ਹੁਣ ਕਨਫਰਮ ਹੀ ਆ ਵੀ ਨਵਾਂ ਐਡਮਿਨਿਸਟ੍ਰੇਸ਼ਨ ਤਾਂ ਆਉਣਾ ਹੀ ਆਉਣਾ ਆ ਚਾਹੇ ਉਹ ਟਰੰਪ ਹੋਣਾ ਦਾ ਹੈ ਤੇ ਚਾਹੇ ਉਹ ਕਮਲਾ ਹੈਰਿਸ ਦਾ ਆ ਸੋ ਹਰ ਇੱਕ ਜਾਣਾ ਹਰ ਇੱਕ ਪਾਰਟੀ ਆਪਣੇ ਵਿਰੋਧੀਆਂ ਨੂੰ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਦੀ ਫਿਰਾਕ ਦੇ ਵਿੱਚ ਲੱਗੀ ਹੋਈ ਆ 63 ਦਿਨ 15 ਘੰਟੇ 7 ਮਿੰਟ ਜਿਹੜੇ ਆ ਉਹ ਇਸ ਟਾਈਮ ਇਲੈਕਸ਼ਨਸ ਨੂੰ ਹਰਜੋਤ ਸਿੰਘ ਜੀ ਰਹਿ ਗਏ ਆ ਸੋ ਬਾਕੀ ਆਪਣੇ ਜਿੰਨੇ ਵੀ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਬੇਨਤੀ ਕਰਦੇ ਹਾਂ ਜੇ ਤੁਸੀਂ ਯੂਐਸ ਦੇ ਸਿਟੀਜ਼ਨ ਹੋ 18 ਸਾਲ ਤੋਂ ਉੱਤੇ ਹੋ ਤਾਂ ਆਪਣੀ ਵੋਟ ਦੇ ਲਈ ਰਜਿਸਟਰ ਕਰੋ ਸਮਾਂ ਤੁਹਾਡੇ ਕੋਲ ਅਜੇ ਵੀ ਹੈਗਾ ਆ ਟੈਕਸਸ ਵਰਗੇ ਸੂਬੇ ਦੇ ਵਿੱਚ ਤੁਹਾਡੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੁੰਦੀ ਉਹਦੇ ਲਈ ਤੁਹਾਨੂੰ ਜਿਹੜਾ ਉੱਥੇ ਆਫਿਸ ਦੇ ਵਿੱਚ ਜਾ ਕੇ ਰਜਿਸਟਰ ਕਰਨਾ ਪੈਣਾ ਆ ਫਾਰਮ ਭਰ ਕੇ ਕੈਲੀਫੋਰਨੀਆ ਤੇ ਹੋਰ ਕਈ ਸੂਬਿਆਂ ਦੇ ਵਿੱਚ ਤੁਸੀਂ ਆਨਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਪਾਰਟੀ ਪ੍ਰੈਫਰੈਂਸ ਚੇਂਜ ਕਰਨੀ ਆ ਉਹ ਵੀ ਕਰੋ ਤੁਹਾਨੂੰ ਸਾਰਿਆਂ ਨੂੰ ਕੈਲੀਫੋਰਨੀਆ ਵਿੱਚ ਤਾਂ ਐਬਸੈਂਟੀ ਬੈਲਟ ਆਉਣੇ ਹੀ ਆਉਣੇ ਆ ਸੋ ਮੇਕ ਸ਼ੋਰ ਕਰੋ ਜੇ ਤੁਸੀਂ ਮੂਵ ਹੋਏ ਆ ਤੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਅਪਡੇਟ ਕਰੋ ਤਾਂ ਜੋ ਤੁਹਾਡਾ ਬੈਲਟ ਆ ਤੁਹਾਡੇ ਤੱਕ ਜਿਹੜਾ ਉਹ ਪਹੁੰਚ ਸਕੇ ਜੇ ਤੁਸੀਂ ਮਿਸ ਵੀ ਕਰ ਜਾਂਦੇ ਆ ਉਹ ਵਾਲਾ ਤਾਂ ਤੁਸੀਂ ਆਪਣੇ ਜਿਹੜਾ ਵੀ ਲਾਗੇ ਤੁਹਾਡੇ ਪੋਲਿੰਗ ਬੂਥ ਹੁੰਦਾ ਹੈ ਉੱਥੇ ਜਾ ਕੇ ਤੁਹਾਡੇ ਇਲਾਕੇ ਦਾ ਉੱਥੇ ਜਾ ਕੇ ਤੁਸੀਂ ਆਰਜੀ ਜਿਹੜੀ ਵੋਟ ਆ ਉਹ ਪਾ ਸਕਦੇ ਹੁੰਦੇ ਆ ਸੋ ਮੇਕ ਸ਼ੋਰ ਕਰੋ ਵੀ ਵੋਟ ਪਾਉਣਾ ਜਿਹੜਾ ਉਹ ਨਾ ਭੁੱਲਿਓ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਹੈਗੀ ਹਰਜੋਤ ਸਿੰਘ ਜੀ ਉਸ ਦੇ ਨਾਲ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇਹ ਵੀ ਦੱਸਦੇ ਜਾਈਏ ਤੁਹਾਡੇ ਬਹੁਤ ਸਾਰੇ ਜਿਹੜੇ ਲੋਕਲ ਬੌਂਡਸ ਮੈਜਰਸ ਤੁਹਾਡੇ ਸਿਟੀ ਦੇ ਕੌਂਸਲ ਮੈਂਬਰ ਸਕੂਲ ਡਿਸਟ੍ਰਿਕਟਸ ਦੇ ਵਿੱਚ ਕੌਣ ਹੋਣਾ ਆ ਉਹ ਦੇ ਨਾਲ ਸ਼ੈਰਿਫ ਜੱਜ ਅਸੈਂਬਲੀ ਮੈਂਬਰ ਸੈਨੇਟਰ ਹੋਰ ਬਹੁਤ ਸਾਰੀਆਂ ਜਿਹੜੀਆਂ ਤੁਹਾਡੇ ਕੋਲ ਵੋਟਾਂ ਜਿਹੜੀਆਂ ਹੋਣੀਆਂ ਜਿਹੜੀਆਂ ਲੋਕਲਾਈਜ਼ਡ ਹੋਣੀਆਂ ਮੇਕ ਸ਼ੋਰ ਕਰੋ
ਵੀ ਉਹਨਾਂ ਤੇ ਵੀ ਜਿਹੜਾ ਉਹ ਤੁਸੀਂ ਧਿਆਨ ਦਿਓ। ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਦੱਬ ਜਾਂਦੀਆਂ ਨੇ, ਪਰ ਉਹ ਵੀ ਓਨੀਆਂ ਹੀ ਅਹਿਮ ਨੇ ਜਿੰਨੀ ਪ੍ਰੈਜ਼ੀਡੈਂਟ ਦੀ ਜਿਹੜੀ ਉਹ ਰੇਸ ਨੂੰ ਲੈ ਕੇ ਸਾਰੇ ਜਾਣੇ ਉਤਸੁਕਤਾ ਲੋਕਾਂ 'ਚ ਬਣੀ ਪਈ ਹੈ।